ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 14 ਅਗਸਤ 2013 30 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਵੀਰ ਅਮਰਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ, ਜਦੋਂ ਵੀ ਮੈਂ ਕਿਸੇ ਨੂੰ ਅੰਮ੍ਰਿਤ ਛਕਣ ਵਾਸਤੇ ਕਹਿੰਦਾ ਹਾਂ ਤਾਂ ਜ਼ਿਆਦਾਤਰ ਲੋਕਾਂ ਦਾ ਜਵਾਬ ਹੁੰਦਾ ਹੈ ਕਿ ਪਹਿਲੇ 9 ਗੁਰੂ ਸਾਹਿਬ ਤਾਂ ਅੰਮ੍ਰਿਤਧਾਰੀ ਨਹੀਂ ਸਨ। ਇਹ ਰਸਮ ਤਾਂ 10ਵੇਂ ਪਾਤਸ਼ਾਹ ਨੇ ਸ਼ੁਰੂ ਕੀਤੀ। ਇਹ ਵਕਤੀ ਤੌਰ ਤੇ ਸੀ। ਮੈਂ ਆਪ ਅੰਮ੍ਰਿਤਧਾਰੀ ਹਾਂ ਤੇ ਇਸ ਤੇ ਸਟੱਡੀ ਸ਼ੁਰੂ ਕੀਤੀ ਹੈ। ਇੱਕ ਦਿਨ ਭਾਈ ਗੁਰਦਾਸ ਜੀ ਦੀ ਵਾਰ ਪੜ੍ਹਦਿਆਂ ਤੁਕ ਆਈ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਫਿਰ ਮੈਂ ਮਹਾਕੋਸ਼ ਵਿੱਚ ਇਸ ਦੇ ਅਰਥ ਵੇਖੇ ਤਾਂ ਉੱਥੇ ਵੀ ਲਿਖਿਆ ਹੈ ਕਿ ਪਹਿਲੇ 9 ਗੁਰੂ ਸਾਹਿਬ ਚਰਨ ਪਾਹੁਲ ਚਰਨਾਮ੍ਰਿਤ ਦਿੰਦੇ ਸੀ। ਮੈਂ ਕਾਫੀ ਸਟੱਡੀ ਕੀਤੀ ਹੈ ਇਸ ਉੱਤੇ। ਮੈਂ ਮੰਨਦਾ ਹਾਂ ਕਿ ਅੰਮ੍ਰਿਤ ਗੁਰੂ ਨਾਨਕ ਸਾਹਿਬ ਤੋਂ ਚੱਲੀ ਆ ਰਹੀ ਪਰੰਪਰਾ ਹੈ, ਜਿਸ ਨੂੰ ਦਸ਼ਮੇਸ਼ ਪਿਤਾ ਨੇ ਖੰਡੇ ਦੀ ਪਾਹੁਲ ਵਿੱਚ ਤਬਦੀਲ ਕੀਤਾ। ਗੁਰੂ ਸਾਹਿਬ ਨੇ ਗੁਰਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਦਿੱਤੀ ਹੈ। ਡਾਕਟਰ ਸਾਹਿਬ, ਇਸ ਸੰਬੰਧੀ ਆਪਣੇ ਵਿਚਾਰ ਜ਼ਰੂਰ ਦਿਓ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਔਰ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਆਪ ਅੰਮ੍ਰਿਤਧਾਰੀ ਸਿੰਘ ਨੇ, ਪੜ੍ਹਨ ਦਾ ਸ਼ੌਕ ਰੱਖਦੇ ਨੇ, ਖੋਜ ਵੀ ਕਰਦੇ ਨੇ ਜੀ। ਔਰ ਜ਼ਾਹਰ ਹੈ ਕਿ ਉਹਨਾਂ ਨੂੰ ਜ਼ਰੂਰ ਕੁਝ ਸੱਜਣਾ ਨੇ ਇਸ ਕਿਸਮ ਦਾ ਆਰਗੂਮੈਂਟ ਦੇ ਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੋਏਗਾ ਕਿ ਜੀ ਅਸੀਂ ਅੰਮ੍ਰਿਤ ਕਿਉਂ ਨਹੀਂ ਛਕਦੇ। ਜੀ ਜੀ। ਹਾਲਾਂਕਿ ਜਵਾਬ ਜੋ ਉਹਨਾਂ ਨੇ ਸਵਾਲ ਪੁੱਛਿਆ ਇਨਫੈਕਟ ਇਹੀ ਜਵਾਬ ਹੈ ਜਿਹੜਾ ਉਹਨਾਂ ਨੂੰ ਤਾਂ ਸਮਝ ਆਇਆ ਹੋਇਆ ਹੈ, ਪਰ ਫਿਰ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਮੈਂ ਇਸ ਦੇ ਉੱਤੇ ਟਿੱਪਣੀ ਕਰਾਂ। ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਹੈ ਵੀ ਗੁਰੂ ਕਿਸ ਨੂੰ ਕਹਿੰਦੇ ਨੇ। ਜੀ। ਗੁਰੂ ਸ਼ਬਦ ਸੰਸਕ੍ਰਿਤ ਦੀ ਗ੍ਰੀ ਧਾਤੂ ਚੋਂ ਆਇਆ ਹੈ, ਜਿਸ ਦਾ ਮਤਲਬ ਹੈ ਹਨੇਰੇ ਨੂੰ ਖਾਣ ਵਾਲਾ। ਜੀ। ਡਿਸਪੈਲਰ ਆਫ ਦਾ ਡਾਰਕਨੈਸ, ਜੇ ਅਸੀਂ ਅਮਰੀਕਨ ਸਲੈਂਗ ਦੇ ਵਿੱਚ ਜਾਂ ਜ਼ਬਾਨ ਦੇ ਵਿੱਚ ਕਹਿਣਾ ਹੋਏ। ਜੀ। ਗ੍ਰੀ ਗੁਰੂ ਉਹ ਹੈ ਜਿਹੜਾ ਹਨੇਰੇ ਨੂੰ ਖਾਂਦਾ ਹੈ, ਚਾਨਣ ਦਿੰਦਾ ਹੈ। ਜੀ। ਹੁਣ ਹਨੇਰਾ ਕੀ ਹੈ? ਕੀ ਇਹ ਮਾਦੀ ਹਨੇਰਾ ਹੈ, ਸਾਡੀਆਂ ਅੱਖਾਂ ਜਿਹੜਾ ਦੇਖਦੀਆਂ ਨੇ ਡਾਰਕਨੈਸ, ਉਹਦੇ ਲਈ ਤਾਂ ਸਾਡੇ ਕੋਲ ਲਾਈਟ ਹੈ, ਰੋਸ਼ਨੀ ਹੈ, ਬੈਟਰੀਜ਼ ਨੇ। ਇਹ ਹਨੇਰਾ ਜਿਹੜਾ ਹੈ ਉਹ ਇਹੀ ਹੈ ਕਿ ਗੁਰ ਗਿਆਨ ਪ੍ਰਚੰਡ ਬੁਲਾਇਆ। ਜੀ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਅਕਸਰ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਹੁਣ ਇਹ ਹਰ ਆਨੰਦ ਕਾਰਜ ਵੇਲੇ ਜਦੋਂ ਲਾਵਾਂ ਪੜ੍ਹ ਲਈਆਂ ਜਾਂਦੀਆਂ ਨੇ, ਹੋ ਜਾਂਦੇ ਨੇ, ਫੇਰੇ ਹੋ ਜਾਂਦੇ ਨੇ, ਤੇ ਇਹ ਸ਼ਬਦ ਅਕਸਰ ਰਾਗੀ ਸਿੰਘ ਗਾਇਨ ਕਰਦੇ ਨੇ। ਜੀ। ਹੁਣ ਇਹ ਸ਼ਬਦ ਸ਼ਾਇਦ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਨੂੰ ਤਾਂ ਇਹੀ ਲੱਗਦਾ ਵੀ ਇਹ ਹੋ ਗਿਆ ਵਿਆਹ, ਮੁੱਕ ਗਿਆ, ਇਹਦੇ ਲਈ ਹੈ। ਪਰ ਕਿਉਂਕਿ ਜਿਹੜੀਆਂ ਚਾਰੋਂ ਲਾਵਾਂ ਨੇ ਗੁਰੂ ਰਾਮਦਾਸ ਜੀ ਦੀਆਂ ਸੂਹੀ ਰਾਗ ਦੇ ਵਿੱਚ, ਉਹ ਵੀ ਅਧਿਆਤਮ ਦਾ ਸਫ਼ਰ ਹੈ। ਜੀ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਉਹ ਪ੍ਰਵਿਰਤੀ ਤੋਂ ਉਹ ਸ਼ੁਰੂ ਹੁੰਦਾ ਹੈ ਆਤਮਾ ਦਾ ਸਫ਼ਰ ਰੱਬ ਨਾਲ ਮਿਲਣ ਦਾ। ਜੀ। ਤੇ ਹਰ ਚੌਥੜੀ ਲਾਮ ਪਹੁੰਚਦਿਆਂ ਤੱਕ ਸਹਿਜ ਦੇ ਨਾਲ ਮਿਲਾਵਾ ਹੋ ਜਾਂਦਾ ਹੈ, ਉਸ ਦੇ ਵਿੱਚ ਇਕਮਿਕਤਾ ਹੋ ਜਾਂਦੀ ਹੈ। ਤੇ ਫਿਰ ਇਸ ਯੂਨੀਅਨ ਨੂੰ, ਜਿਹੜੀ ਕਿ ਆਤਮਾ ਦੀ ਪਰਮਾਤਮਾ ਦੇ ਨਾਲ ਹੈ, ਜਿਹੜੀ ਕਿ ਇੱਕ ਜਗਿਆਸੂ ਰੂਹ ਦੀ ਉਸ ਪਰਮ ਮਿਲਣ ਦੇ ਨਾਲ, ਆਪਣੇ ਪ੍ਰਭੂ ਪਤੀ ਦੇ ਨਾਲ ਜਿਹੜਾ ਆਨੰਦ ਹੈ, ਉਸ ਨੂੰ ਇਹ ਰਿਫਲੈਕਟ ਕਰਦਾ ਹੈ ਸ਼ਬਦ ਕਿ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਹੁਣ ਵਿਆਹ ਹੋਇਆ ਹੈ ਗੁਰਮੁਖ ਦਾ ਤੇ ਰੱਬ ਦਾ। ਜੀ। ਰੂਹ ਦਾ, ਕਿਉਂਕਿ ਅਸੀਂ ਸਾਰੀਆਂ ਹੀ ਰੂਹਾਂ, ਔਰ ਇਹਦੇ 'ਚ ਇਹ ਵੀ ਇੱਕ ਬੜੀ ਯੂਨੀਕ ਗੱਲ ਹੈ, ਅਸੀਂ ਜਦੋਂ ਆਪਣੀ ਸਿੱਖੀ ਦੀ ਅਹਿਮੀਅਤ ਦੀਆਂ ਗੱਲਾਂ ਕਰਦੇ ਹਾਂ ਤਾਂ ਇਹ ਬਹੁਤ ਅਹਿਮੀਅਤ ਵਾਲੀ ਗੱਲ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਇਸ ਮਾਮਲੇ ਦੇ ਉੱਤੇ ਡਿਬੇਟ ਹੁੰਦੀ ਹੈ। ਮਰਦਾਂ ਔਰ ਔਰਤਾਂ ਦੇ ਹੱਕ, ਕਈ ਵਾਰੀ ਇੱਕੋ ਅਹੁਦੇ ਲਈ ਔਰਤ ਨੂੰ ਘੱਟ ਤਨਖਾਹ ਮਿਲਦੀ ਹੈ, ਬੰਦੇ ਨੂੰ ਜ਼ਿਆਦਾ ਮਿਲਦੀ ਹੈ। ਅਮਰੀਕਾ ਦੇ ਵਿੱਚ ਵੀ 1920-21 ਦੇ ਵਿੱਚ ਵੋਟ ਦਾ ਹੱਕ ਔਰਤ ਨੂੰ ਮਿਲਿਆ। ਜੀ। ਪਰ ਜਦੋਂ ਅਸੀਂ ਅਧਿਆਤਮਕ ਦੁਨੀਆ 'ਚ ਦੇਖਦੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਰੀ ਮਰਦਾਂ ਔਰ ਔਰਤਾਂ ਨੂੰ ਪਤਨੀਆਂ ਕਿਹਾ, ਰੂਹ ਹੈ, ਔਰ ਪਤੀ ਇੱਕ ਹੈ, ਉਹ ਨਿਰੰਕਾਰ ਹੈ, ਕਿ ਇੱਕ ਪਤੀ ਹੈ ਪਰਮੇਸ਼ਰ, ਔਰ ਬਾਕੀ ਸਾਰੇ ਮਰਦ ਔਰਤਾਂ ਇਸ ਦੁਨੀਆ ਦੇ ਪਤਨੀਆਂ ਨੇ।
ਜੀ ਸੋ ਮੈਂ ਸਮਝਦਾ ਹਾਂ ਵੀ ਸਪਿਰਿਚੁਅਲਿਟੀ ਦੀ ਦੁਨੀਆ 'ਚ ਕਿੱਥੇ ਹੁਣ ਉਹ ਧਰਮ ਨੇ ਜਿਹਦੇ 'ਚ ਕਿ ਔਰਤ ਨੂੰ ਤਾੜਨ ਕੇ ਅਧਿਕਾਰੀ ਕਿਹਾ ਹੋਇਆ। ਗੋਸਵਾਮੀ ਤੁਲਸੀਦਾਸ ਤੁਲਸੀ ਰਾਮਾਇਣ ਜਿਹੜੀ ਕਰੋੜਾਂ ਹਿੰਦੂ ਘਰਾਂ 'ਚ ਪੜ੍ਹੀ ਜਾਂਦੀ ਹੈ, ਜੀ ਉਹ ਕਹਿੰਦੇ ਆ ਦਲਿਤ ਨੂੰ, ਔਰਤ ਨੂੰ, ਸ਼ੂਦਰ ਨੂੰ ਤੇ ਢੋਲ ਨੂੰ ਇਹਨੂੰ ਕੁੱਟਣਾ ਚਾਹੀਦਾ। ਇਹ ਫੇਰ ਹੀ ਸੂਤ ਰਹਿੰਦੇ ਨੇ। ਜੀ ਕਿੱਥੇ ਉਹ ਸਿੱਧ ਜਿਹੜੇ ਜੋਗੀ ਸੀ, ਜਿਹੜੇ ਔਰਤ ਨੂੰ ਨਰਕ ਦੁਆਰੀ ਕਹਿੰਦੇ ਸੀ ਕਿ ਇਹ ਨਰਕਾਂ ਨੂੰ ਲਿਜਾਣ ਵਾਲੀ ਹੈ ਔਰਤ ਦਾ ਸਾਥ, ਇਸ ਲਈ ਉਹ ਦੌੜ ਜਾਂਦੇ ਸੀ ਗ੍ਰਸਤ ਤੋਂ, ਜੀ ਸੰਨਿਆਸੀ ਬਣ ਜਾਂਦੇ ਸੀ। ਹੁਣ ਇੱਥੇ ਜਿਹੜਾ ਸਿੱਖੀ ਦਾ ਕਨਸੈਪਟ ਹੈ, ਉਹ ਹਰ ਇੱਕ ਨੂੰ ਹੀ, ਜਿਹੜਾ ਵੀ ਮਨੁੱਖ ਜਾਂ ਔਰਤ ਇਸ ਧਰਤੀ ਤੇ, ਉਹ ਪਤਨੀ ਹੈ ਉਸ ਪ੍ਰਭੂ ਪਤੀ ਦੀ। ਸੋ ਜਿਹੜੀ ਇਕੁਆਲਿਟੀ ਦਾ ਕਨਸੈਪਟ ਹੈ ਮਰਦ ਔਰਤ ਦਾ, ਉਹ ਸਪਿਰਿਚੁਅਲ ਵਰਲਡ ਤੋਂ ਸ਼ੁਰੂ ਹੋ ਜਾਂਦਾ, ਅਧਿਆਤਮ ਦੀ ਦੁਨੀਆ ਤੋਂ ਸ਼ੁਰੂ ਹੋ ਜਾਂਦਾ। ਇਹ ਗੱਲ ਜਿਹੜੀ ਹੈ ਬੜੀ ਸਮਝਣ ਵਾਲੀ ਹੈ ਕਿ ਹੁਣ ਗੁਰੂ ਸਾਹਿਬ ਫਰਮਾਉਂਦੇ ਨੇ ਵੀ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਏ, ਗੁਰਮੁਖ ਨੂੰ ਰੱਬ ਮਿਲਿਆ। ਤੇ ਹੁਣ ਹੋਇਆ ਕੀ, ਰੱਬ ਦਾ ਮਿਲਣਾ ਕੀ ਹੈ? ਅਗਿਆਨ ਅੰਧੇਰਾ ਕੱਟਿਆ। ਕਿ ਜਿਹੜਾ ਸਾਡੇ ਮਨ ਦੇ ਉੱਤੇ, ਸਾਡੀ ਸੋਚ ਤੇ, ਸਾਡੇ ਖਿਆਲਾਂ ਦੇ ਵਿੱਚ ਅਗਿਆਨਤਾ ਸੀ, ਇਗਨੋਰੈਂਸ ਸੀ, ਜੀ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਹੈ ਮਨੁੱਖ ਦੀ, ਅਗਿਆਨਤਾ। ਤੁਹਾਨੂੰ ਪਤਾ ਹੀ ਨਹੀਂ ਹੈ ਕਿਸੇ ਗੱਲ ਬਾਰੇ। ਜੀ ਅਗਿਆਨ ਅੰਧੇਰਾ ਕੱਟਿਆ, ਅਗਿਆਨ ਦਾ ਹਨੇਰਾ ਕੱਟ ਦਿੱਤਾ। ਕਿਨੇ? ਗੁਰੂ ਨੇ। ਗੁਰੂ ਡਿਸਪੈਲਰ ਹੈ ਡਾਰਕਨੈਸ ਦਾ। ਜੀ ਗੁਰ ਗਿਆਨ ਪ੍ਰਚੰਡ ਬੁਲਾਇਆ। ਇੰਨੀ ਪ੍ਰਚੰਡ ਜਿਹੜੀ ਆ ਉਹ ਰੋਸ਼ਨੀ ਹੋਈ, ਇੰਨਾ ਪ੍ਰਚੰਡ ਗੁਰੂ ਨੇ ਉਸ ਗਿਆਨ ਦੀ ਅੱਗ ਨੂੰ ਕੀਤਾ ਕਿ ਅਗਿਆਨ ਦਾ ਹਨੇਰਾ ਇਵੇਂ ਹੀ ਦੌੜ ਗਿਆ ਜਿਵੇਂ ਸੂਰਜ ਦੇ ਚੜ੍ਹਨ ਦੇ ਨਾਲ ਰਾਤ ਦਾ ਹਨੇਰਾ ਚਲਾ ਜਾਂਦਾ। ਜੀ ਹੁਣ ਇਹ ਸੰਬੰਧ ਹੈ ਗੁਰੂ ਦਾ ਤੇ ਸਿੱਖ ਦਾ ਕਿ ਸਿੱਖ ਕੋਲ ਅਗਿਆਨਤਾ ਹੈ, ਅਗਿਆਨਤਾ ਕਿਉਂਕਿ ਅਸੀਂ ਮਨੁੱਖ ਅਗਿਆਨੀ ਹੈ। ਜੀ ਅਸੀਂ ਗੁਰੂ ਕੋਲ ਜਾਂਦੇ। ਗੁਰੂ ਸਿਰ ਝੁਕਾਉਣਾ ਕੀ ਹੈ? ਸਿਰ ਝੁਕਾਉਣ ਦਾ ਮਤਲਬ ਹੈ ਕਿ ਮੈਂ ਤੁਹਾਡੀ ਵਿਜ਼ਡਮ ਨੂੰ, ਹੇ ਗੁਰੂ ਸਾਹਿਬ, ਮੈਂ ਤੁਹਾਡੀ ਵਿਜ਼ਡਮ ਦੇ ਅੱਗੇ, ਤੁਹਾਡੀ ਸਿਆਣਪ ਦੇ ਅੱਗੇ ਆਪਣਾ ਸਿਰ ਝੁਕਾਉਂਦਾ। ਜੀ ਜੇ ਤੁਸੀਂ ਸਿਰ ਝੁਕਾਉਂਦੇ ਹੋ ਫਿਰ ਅੱਗੋਂ ਕੀ ਹੁੰਦਾ ਕਿ ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹ ਗੱਲ ਸਮਝਾਈ ਹੈ ਕਿ ਗੁਰੂ ਤੇ ਸਿੱਖ ਦਾ ਰਿਸ਼ਤਾ ਹੀ ਇਹ ਹੈ ਕਿ ਸਿੱਖ ਨੇ ਗੁਰੂ ਦੀ ਗੱਲ ਮੰਨਣੀ ਹੈ। ਜੀ ਇਹ ਮੁੱਢਲੀ ਗੱਲ ਹੈ ਔਰ ਇਹੀ ਰਿਲੇਸ਼ਨਸ਼ਿਪ, ਇਹੀ ਰਿਸ਼ਤਾ ਹੈ। ਔਰ ਜਦੋਂ ਸਿੱਖ ਗੁਰੂ ਦੀ ਗੱਲ ਮੰਨਦਾ ਹੈ ਫਿਰ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦੇ। ਜੀ ਹੁਣ ਜਦੋਂ ਕੋਈ ਵੀ ਸਿੱਖ ਗੁਰੂ ਨਾਨਕ ਸਾਹਿਬ ਦੀ ਸ਼ਰਨ 'ਚ ਆਇਆ, ਜਿਹੜਾ ਵੀ ਜਗਿਆਸੂ ਆਇਆ, ਸਿੱਖ ਤਾਂ ਉਦੋਂ ਬਣਿਆ ਜਦੋਂ ਗੁਰੂ ਨਾਨਕ ਦੀ ਗੱਲ ਨੂੰ ਮੰਨਿਆ। ਜੀ ਜਦੋਂ ਕੋਈ ਇਹ ਕਹਿੰਦਾ ਹੈ ਕਿ ਮੈਂ ਸਿੱਖ ਹਾਂ, ਤੇ ਫਿਰ ਸਿੱਖ ਤਾਂ ਗੁਰੂ ਦਾ ਹੀ ਹੁੰਦਾ ਹੈ ਨਾ, ਆਪਣੇ ਆਪ ਦਾ ਤਾਂ ਹੁੰਦਾ ਨਹੀਂ। ਜੀ ਜੀ ਹਾਂ, ਜਿਵੇਂ ਸੰਤ ਪਿੰਡਾਂ ਵਾਲੇ ਕਈ ਜਿਹੜੇ ਕਾਂਗਰਸੀ ਬ੍ਰਾਂਡ ਨੇ, ਉਹਨਾਂ ਨੂੰ ਇਹ ਕਹਿੰਦੇ ਸੀ ਕਿ ਚਰਖੇ ਬੱਕਰੀ ਦੇ ਸਿੱਖ ਨੇ, ਗਾਂਧੀ ਦੇ, ਵੀ ਉਹਦੀ ਸਮਾਧ ਤੇ ਜਾ ਕੇ ਜਿਹੜਾ ਉਹ ਸਹੁੰ ਚੁੱਕਦੇ ਨੇ ਤੇ ਉਹਨੂੰ ਬਾਪੂ ਕਹਿੰਦੇ ਨੇ। ਉਹ ਕਹਿੰਦੇ ਭਾਈ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਫਿਰ ਤਾਂ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੋਵੋਗੇ, ਗੱਲ ਗੁਰੂ ਦੀ ਮੰਨੋਗੇ। ਪਰ ਤੁਸੀਂ ਤਾਂ ਉਹਦੇ ਗਾਂਧੀ ਦੀ ਸਮਾਧ ਤੇ ਜਾਂਦੇ ਹੋ, ਤੁਸੀਂ ਚਰਖੇ ਬੱਕਰੀ ਦੇ ਸਿੱਖ ਹੋ। ਜੀ ਸੋ ਜ਼ਾਹਰ ਹੈ ਵੀ ਸਿੱਖ ਤੇ ਗੁਰੂ ਦਾ ਰਿਸ਼ਤਾ ਸਿੱਖ ਵੱਲੋਂ ਗੁਰੂ ਦੀ ਗੱਲ ਮੰਨਣ ਦੇ ਨਾਲ ਜੁੜਿਆ ਹੋਇਆ। ਜੀ ਹੁਣ ਗੁਰੂ ਨਾਨਕ ਸਾਹਿਬ ਨੇ ਚਰਨਾਮ੍ਰਿਤ ਸ਼ੁਰੂ ਕੀਤਾ, ਚਰਨ ਪਹੁਰ ਸ਼ੁਰੂ, ਜਿਵੇਂ ਭਾਈ ਗੁਰਦਾਸ ਜੀ ਦਾ ਉਹਨਾਂ ਨੇ ਕੋਟ ਕੀਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਹੁਣ ਇਹੀ ਸਿਰਫ ਇੱਕ ਕੋਟ ਹੈ ਜਿਹਦੇ ਤੋਂ ਸਾਨੂੰ ਇਹ ਇੰਡੀਕੇਸ਼ਨ ਮਿਲਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਜਾਂ ਉਸ ਤੋਂ ਬਾਅਦ 9 ਗੁਰੂ ਸਾਹਿਬਾਨ ਤੱਕ ਸਿੱਖ ਜਾਂ ਗੁਰੂ ਵੱਲੋਂ ਸਿੱਖ ਬਣਾਉਣ ਦੀ ਕੀ ਰਸਮ ਹੋਏਗੀ। ਜੀ ਹੁਣ ਉਹਦੇ 'ਚ ਵੀ ਜਿਹੜਾ ਜਦੋਂ ਕੁਝ ਚੀਜ਼ਾਂ ਅਲੰਕਾਰ ਨੇ, ਮੈਟਾਫਰ ਨੇ, ਕੁਝ ਚੀਜ਼ਾਂ ਸਿੰਬੋਲਿਕ ਨੇ। ਜੀ ਪਰ ਕੋਈ ਨਾ ਕੋਈ, ਜਦੋਂ ਵੀ ਤੁਸੀਂ ਵਾਓ, ਹੁਣ ਅਮਰੀਕਨ ਤੁਸੀਂ ਸਿਟੀਜ਼ਨਸ਼ਿਪ ਦੇ ਲਈ ਓਥ ਲੈਣ ਗਏ, ਕੋਈ ਤਾਂ ਤੁਹਾਡਾ ਸਿਸਟਮ ਸੀ, ਤੁਸੀਂ ਵਾਓਜ਼ ਲਈਆਂ। ਜੀ ਬੇਸ਼ੱਕ ਤੁਸੀਂ ਹੱਥ ਖੜਾ ਕਰਕੇ ਲਈਆਂ, ਦਿਲ ਤੇ ਹੱਥ ਰੱਖ ਕੇ ਲਈ ਕਿ ਜੀ ਗੋਡ ਬਲੈਸ ਅਮਰੀਕਾ, ਇਹ ਮੰਨ ਕੇ ਤੁਰੇ ਕਿ ਵੀ ਮੇਰੀ ਸਾਰੀ ਜਿਹੜੀ ਲਾਇਲਟੀ ਆ ਅਮਰੀਕਾ ਨੂੰ। ਜੀ ਜੀ ਫਿਰ ਤੁਸੀਂ ਅਮਰੀਕਾ ਦਾ ਨੈਸ਼ਨਲ ਐਂਥਮ ਗਾਇਆ ਕਿ ਵੀ ਇਸ ਦੇ ਗੁਣ ਗਾਇਨ ਕੀਤੇ। ਜੀ ਹੁਣ ਅਮਰੀਕਨ ਸਿਟੀਜ਼ਨ ਹੋ ਗਏ। ਇਸੇ ਤਰ੍ਹਾਂ ਜਦੋਂ ਤੁਸੀਂ ਅਧਿਆਤਮ ਦੀ ਦੁਨੀਆ ਦੇ ਵਿੱਚ ਔਰ ਸਿੱਖੀ ਹਵਾਲੇ ਨਾਲ ਗੁਰੂ ਨਾਨਕ ਦੇ ਘਰ ਆਉਂਦੇ ਹੋ, ਫਿਰ ਗੁਰੂ ਦੀ ਗੱਲ ਮੰਨਣਾ ਹੀ ਸਿੱਖੀ ਹੈ। ਜੀ ਜੇ ਪਹਿਲੇ 9 ਗੁਰੂ ਸਾਹਿਬਾਨ ਨੇ ਚਰਨ ਪਾਹੁਲ ਦੀ ਗੱਲ ਸ਼ੁਰੂ ਕੀਤੀ ਜਾਂ ਚਰਨ ਪਾਹੁਲ ਦਿੰਦੇ ਸਨ, ਜੀ ਤੇ ਜਿਹੜੇ ਸਿੱਖਾਂ ਨੇ ਉਹ ਲਈ, ਇਸ ਲਈ ਉਹ ਸਿੱਖ ਬਣੇ ਵੀ ਉਹਨਾਂ ਨੇ ਗੁਰੂ ਦੀ ਗੱਲ ਮੰਨੀ। ਜੀ ਸਿੱਖ ਤੇ ਗੁਰੂ ਤਾਂ ਹੁਕਮ ਨੂੰ ਮੰਨਣਾ ਹੀ ਹੈ ਨਾ। ਤੇ 10ਵੇਂ ਪਾਤਸ਼ਾਹ ਨੇ ਜੇ ਚਰਨ ਪਾਹੁਲ ਨੂੰ ਖੰਡੇ ਦੀ ਪਾਹੁਲ ਬਣਾਇਆ, ਜੀ ਖੰਡੇ ਬਾਟੇ ਦਾ ਅਸੀਂ ਅੰਮ੍ਰਿਤ ਕਹਿੰਦੇ ਹਾਂ ਕਿ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਜਾਂ
ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਜੀ ਜੀ ਹੁਣ ਜੇ 10ਵੇਂ ਪਾਤਸ਼ਾਹ ਨੇ ਉਹਨੂੰ ਖੰਡ ਧਾਰ ਬਣਾਇਆ ਹੈ, ਪਹਿਲੇ ਸਿੱਖ ਵੀ ਗੁਰੂ ਦੀ ਗੱਲ ਮੰਨਣ ਕਰਕੇ ਹੀ ਸਿੱਖ ਸੀ, ਤੇ ਜੇ ਤੁਸੀਂ 10ਵੇਂ ਪਾਤਸ਼ਾਹ ਦੀ ਗੱਲ ਨਹੀਂ ਮੰਨਦੇ ਫਿਰ ਤੁਸੀਂ ਸਿੱਖ ਤਾਂ ਨਾ ਹੋਏ, ਜੀ ਤੁਸੀਂ ਨੌਵਾਂ ਦੇ ਕਿਵੇਂ ਹੋ ਗਏ? ਜੇ ਤਾਂ ਤੁਸੀਂ ਜੰਮੇ ਉਦੋਂ ਹੁੰਦੇ 9 ਗੁਰੂ ਸਾਹਿਬ ਦੇ ਪੀਰੀਅਡ 'ਚ, ਤੇ ਉਦੋਂ ਦਾ ਕੀ ਡਿਸਪਲਿਨ ਸੀ ਗੁਰੂ ਸਾਹਿਬ ਦਾ ਹੋਰ ਹਵਾਲਿਆਂ ਨਾਲ ਵੀ। ਜੀ ਹੁਣ ਅੱਜ ਜਿਵੇਂ ਉਹ ਕਹਿਣ ਜੀ ਅਸੀਂ ਤਾਂ ਹੁਣ ਇਹ ਜਿਹੜੇ ਨਾ ਛਕਣ ਵਾਲੇ ਨੇ ਇੱਕ ਦੂਜੇ ਦੇ ਪੈਰਾਂ ਨੂੰ ਹੱਥ ਲਾਉਂਦੇ ਨੇ, ਜੀ ਉਸ ਪੀਰੀਅਡ ਦੇ ਵਿੱਚ ਜਿਹੜਾ ਮਿਲਣ ਦਾ ਤਰੀਕਾ ਵੀ ਸੀ ਸਿੱਖਾਂ ਦਾ, ਜਿਵੇਂ ਅਸੀਂ ਪੜ੍ਹਦੇ ਹਾਂ ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗਾਂ ਪਾਏ ਜੀਓ, ਜੀ ਕਿ ਵੀ ਜਿਹੜਾ ਮੈਨੂੰ ਗੁਰਸਿੱਖ ਨਜ਼ਰ ਆਉਂਦਾ ਝੁੱਕ ਕੇ ਮੈਂ ਉਹਦੇ ਪੈਰਾਂ ਨੂੰ ਹੱਥ ਲਾਵਾਂ। ਜੀ ਪਰ ਇਧਰ ਗੁਰੂ ਨੇ ਉਹ ਜਿਹੜਾ ਝੁਕਣ ਵਾਲੀ ਗੱਲ ਵੀ ਸੀ ਉਹਨੂੰ ਫਤਿਹ ਦੇ ਵਿੱਚ ਕਨਵਰਟ ਕੀਤਾ। ਅਸੀਂ ਜਦੋਂ ਮਿਲਦੇ ਹਾਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਾਂ, ਸਤਿਕਾਰ ਨਾਲ, ਭਾਵੇਂ ਅਸੀਂ ਵੱਡਿਆਂ ਦੇ ਸਾਹਮਣੇ ਆਪਣੀ ਮਾਤਾ ਆਪਣੇ ਪਿਤਾ ਦੇ ਸਾਹਮਣੇ ਝੁਕੀਏ ਜੀ ਉਹਨਾਂ ਦਾ ਪਿਆਰ ਲੈਣ ਦੇ ਲਈ, ਪਰ ਅਸੀਂ ਉਹਨਾਂ ਦੇ ਪੈਰਾਂ ਨੂੰ ਤਾਂ ਨਹੀਂ ਉਹ ਜਿਹੜਾ ਜਾ ਕੇ ਮੱਥਾ ਟੇਕਦੇ। ਜੀ ਹੁਣ ਇਹ ਵੀ ਇੱਕ ਚੇਂਜ ਹੈ। ਪਹਿਲਾ ਪਾਠ ਵੀ ਚਰਨ ਪਾਹੁਲ ਗੁਰੂ ਸਾਹਿਬਾਨ ਨੇ ਦਿੱਤਾ ਸੀ, ਇਸ ਲਈ ਉਹ ਸਿੱਖ ਸੀ, ਗੁਰੂ ਦੀ ਗੱਲ ਮੰਨਦੇ ਸੀ। ਜੀ ਤੇ ਜੇ ਹੁਣ ਖੰਡੇ ਦੀ ਪਹੁਲ 10ਵੇਂ ਪਾਤਸ਼ਾਹ ਨੇ ਦੇ ਕੇ ਹੁਕਮ ਕੀਤਾ ਹੈ ਕਿ ਭਾਈ ਮੈਂ ਖਾਲਸੇ ਦੇ ਵਿੱਚ ਬੈਠਾ, ਜੀ ਇਹ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ। ਜੀ ਹੁਣ ਜੇ ਖਾਲਸੇ ਦੇ ਵਿੱਚ ਗੁਰੂ ਬੈਠਾ ਹੈ, ਗੁਰੂ ਕਹਿੰਦੇ ਨੇ ਵੀ ਮੈਂ ਤਾਂ ਖਾਲਸਾ ਮੇਰੋ ਰੂਪ ਹੈ ਖਾਸ। ਹੁਣ ਇੱਥੇ ਖਾਸ ਸ਼ਬਦ ਅਹਿਮੀਅਤ ਵਾਲਾ ਹੈ। ਆਮ ਉਹ ਹੁੰਦਾ ਜਿਹੜਾ ਬਦਲਿਆ ਜਾ ਸਕਦਾ, ਕਦੇ ਤੁਸੀਂ ਕਾਲੇ ਕੱਪੜੇ ਪਾ ਲਓ, ਕਦੇ ਚਿੱਟੇ ਪਾ ਲਓ, ਕਦੇ ਹਰੇ ਪਾ ਲਓ, ਕਦੇ ਪੀਲੇ ਪਾ ਲਓ, ਇਹ ਤੁਹਾਡੀ ਚੋਇਸ ਹੈ, ਤੁਹਾਨੂੰ ਕਿਵੇਂ ਚੰਗਾ ਲੱਗਦਾ। ਜੀ ਪਰ ਇੱਕ ਹਿੱਸਾ ਹੈ ਜਿਵੇਂ ਪੰਜ ਕਕਾਰੀ ਰੂਪ ਹੈ, ਇਹ ਗੁਰੂ ਦਾ ਰੂਪ ਹੈ। ਇਹਦੇ 'ਚ ਕੋਈ ਦੇਸ਼, ਕੋਈ ਕਾਲ, ਕੋਈ ਮੁਲਕ, ਕੋਈ ਸਮੁੰਦਰ, ਕੋਈ ਜਜ਼ੀਰਾ, ਕੋਈ ਮੂਨ, ਕੋਈ ਮਾਰਸ ਦੀ ਤਬਦੀਲੀ ਨਹੀਂ ਕਰ ਸਕਦੇ, ਕਿਉਂਕਿ ਗੁਰੂ ਦਾ ਰੂਪ ਹੈ, ਖਾਸ ਰੂਪ ਹੈ। ਹੁਣ ਜੇ ਗੁਰੂ ਨੇ ਪੰਜ ਕਕਾਰੀ ਰੂਪ ਦਾ ਹੁਕਮ ਦਿੱਤਾ, ਆਪ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਉਹਨਾਂ ਪੰਜਾਂ ਤੋਂ ਛਕਿਆ, ਉਹਨਾਂ ਨੇ ਸਿਰ ਦੇ ਕੇ ਇਸ ਅੰਮ੍ਰਿਤ ਨੂੰ ਲਿਆ। ਜੀ ਔਰ ਇਹ ਜਿਹੜੀ ਹੈ ਹਮੇਸ਼ਾ ਦੇ ਲਈ, ਜਿਵੇਂ ਉਹਨਾਂ ਨੇ ਕਿਹਾ ਵੀਰ ਅਮਰਦੀਪ ਸਿੰਘ ਹੋਰਾਂ ਨੇ ਵੀ ਗੁਰੂ ਗ੍ਰੰਥ ਗੁਰੂ ਪੰਥ। ਹੁਣ ਜਿਹੜੀ ਗੁਰਤ ਹੈ, ਇਹ ਸਵਾਲ ਤਾਂ ਪੈਦਾ ਹੁੰਦਾ ਹੈ ਜੇ ਕੋਈ 11ਵਾਂ ਦੇਹਧਾਰੀ ਗੁਰੂ ਬਣਾਉਂਦੇ 10ਵੇਂ ਪਾਤਸ਼ਾਹ। ਜੀ ਫਿਰ ਉਹ ਕਹਿੰਦੇ ਜੀ ਇਹ 11ਵਾਂ ਕਹਿੰਦਾ ਹੈ ਕਿ ਵੀ ਚਰਨ ਪਾਹੁਲ ਲੈਣੀ ਹੈ, ਤੇ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਕਿਹਾ। ਔਰ ਇਸੇ ਲਈ ਗੁਰੂ ਸਾਹਿਬ ਨੇ ਜਿਹੜੀਆਂ ਸਿੱਖ ਦੀਆਂ ਦੇ ਲਈ ਜਿਹੜੀ ਰਹਿਤ ਐਸਟੈਬਲਿਸ਼ ਕੀਤੀ, ਉਹਦੇ 'ਚ ਗੁਰੂ ਗ੍ਰੰਥ ਗੁਰੂ ਪੰਥ ਦਾ ਕਨਸੈਪਟ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਅਧਿਆਤਮ ਦੀ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਹੈ। ਔਰ ਗੁਰੂ ਪੰਥ ਦੀ ਗੁਰਤਾ ਜਿਹੜੀ ਹੈ ਉਹ ਪੰਜਾਂ ਦੇ ਰੂਪ ਦੇ ਵਿੱਚ, ਪੰਜ ਪਿਆਰੇ ਗੁਰੂ ਦਾ ਰੂਪ ਨੇ, ਪੰਜਾਂ ਦੇ ਵਿੱਚ ਪੰਚਨਮੇ ਨਿਤ ਵਰਤਤ ਹੋ, ਪੰਜਾਂ ਦੇ ਵਿੱਚ ਗੁਰੂ ਬੈਠਾ, ਉਹ ਪੰਜ ਗੁਰੂ ਦੇ ਰੂਪ 'ਚ ਸਾਨੂੰ ਹੁਕਮ ਕਰਦੇ ਨੇ ਅੰਮ੍ਰਿਤ ਛਕਾਉਣ ਲੱਗਿਆ ਕਿ ਆਹ ਰਹਿਤ ਹੈ, ਆਹ ਨਿਤਨੇਮ ਦੀਆਂ ਬਾਣੀਆਂ ਨੇ, ਆਹ ਜੀਵਨ ਦਾ ਡਿਸਪਲਿਨ ਹੈ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਲੋਕ ਜਿਹੜੇ ਟੁੱਚਰਾਂ ਡਾਹਣ ਵਾਲੇ ਨੇ, ਉਹਨਾਂ ਨੂੰ ਗੁਰੂ ਔਰ ਸਿੱਖ ਦੇ ਕਨਸੈਪਟ ਦਾ ਹੀ ਜਾਂ ਪਤਾ ਨਹੀਂ ਹੈ, ਤੇ ਜਾਂ ਮਨ ਹਰਾਮੀ, ਹੁਜਤਾਂ ਢੇਰ, ਇਹ ਵਾਲੀ ਗੱਲ ਹੈ। ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਛੋਟੇ ਬ੍ਰੇਕ ਦਾ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।